सत श्री अकाल जी सारिਆਂ ਨੂੰ ਵੈਲਕਮ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਤੇ ਉਹਨਾਂ ਸਭ ਦਾ ਫਿਰ ਬਹੁਤ-ਬਹੁਤ ਸ਼ੁਕਰੀਆ ਜੀ। ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ, ਵੀਡੀਓ ਨੂੰ ਲਾਈਕ ਕਰਦੇ ਨੇ ਤੇ ਜਿਨ੍ਹਾਂ ਨੇ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਡੇਲੀ ਖਬਰਾਂ ਦੇ ਵਾਸਤੇ, ਨਿਊਜ਼ ਦੇ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਸਕੇ ਉਸ ਦੇ ਵਾਸਤੇ ਨੋਟੀਫਿਕੇਸ਼ਨ ਵਾਲੇ ਆਈਕਨ ਨੂੰ, ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰੋ। ਚੱਲਦੇ ਹਾਂ ਜੀ ਸਭ ਤੋਂ ਪਹਿਲੀ ਖਬਰ ਵੱਲ। ਤਾਂ ਸਭ ਤੋਂ ਪਹਿਲੀ ਖਬਰ ਇੱਥੇ ਇਟਲੀ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੀ ਤੀਸਰੀ ਡੋਜ਼ ਲੱਗਣੀ ਹੈ ਜੀ ਵੈਕਸੀਨ ਦੀ ਲੋਕਾਂ ਦੇ ਉੱਤੇ, ਉਹਦੇ ਪ੍ਰਤੀ ਜਿਹੜਾ ਫੈਸਲਾ ਹੈ ਜੀ ਇੱਥੇ ਸਰਕਾਰ ਦੇ ਵੱਲੋਂ ਲੈ ਲਿਆ ਗਿਆ ਹੈ ਕਿ ਕਿਹੜਾ ਲੋਕਾਂ 'ਤੇ ਕਦੋਂ ਲਗਾਈ ਜਾਏਗੀ। ਫਿਲਹਾਲ ਜਿਹੜਾ ਹੁਣ ਟਾਈਮ ਚੱਲਦਾ ਪਿਆ ਹੈ ਜੀ ਉਹਦੇ ਪ੍ਰਤੀ ਦੱਸਿਆ ਜਾ ਰਿਹਾ ਕਿ ਜਿਹਨਾਂ ਦੀ ਉਮਰ 60 ਸਾਲ ਤੋਂ ਉੱਪਰ ਆ ਜਾਂ ਜਿਹੜੇ ਲੋਕ ਕੁਝ ਸੀਰੀਅਸ ਬਿਮਾਰੀਆਂ ਤੋਂ ਪੀੜੇ ਚੱਲਦੇ ਪਏ ਨੇ ਜੀ ਉਹਨਾਂ ਦੇ ਵਾਸਤੇ ਇਹ ਪ੍ਰਕਿਰਿਆ, ਇਹਦੀ ਬੁਕਿੰਗ ਦੀ ਪ੍ਰਕਿਰਿਆ ਵਗੈਰਾ ਜਾਂ ਇਹ ਪ੍ਰੋਸੈਸ ਓਪਨ ਕੀਤਾ ਜਾਏਗਾ। ਜਿਨ੍ਹਾਂ ਦੇ ਉੱਤੇ ਵੀ ਜਿਹੜੀ ਵੀ ਡੋਜ਼ ਲੱਗੀ ਹੈ ਜੀ ਪਹਿਲਾਂ ਵੈਕਸੀਨ ਦੀ, ਫਿਲਹਾਲ ਤੀਸਰੀ ਡੋਜ਼ ਦੇ ਵਾਸਤੇ ਸਿਰਫ 2 ਵੈਕਸੀਨ ਨੇ ਜਿਨ੍ਹਾਂ ਨੂੰ ਅਪਰੂਵਲ ਮਿਲੀ ਹੈ ਜੀ, ਫਾਈਜ਼ਰ ਤੇ ਮੋਡਰਨਾ। ਇਹਨਾਂ ਦੋਨਾਂ ਵੈਕਸੀਨ ਨੂੰ ਜਿਹੜੀ ਇੱਥੇ ਦੀ ਇਟਲੀ ਦੀ ਮੈਡੀਕਲ ਏਜੰਸੀ ਹੈ ਜੀ ਆਈਫਾ ਤੇ ਨਾਲ ਹੀ ਯੂਰਪੀਅਨ ਮੈਡੀਕਲ ਏਜੰਸੀ, ਇਹਨਾਂ ਦੋਨਾਂ ਦੇ ਵੱਲੋਂ ਫਾਈਜ਼ਰ ਤੇ ਮੋਡਰਨਾ ਵਾਲਿਆਂ ਦੀ ਵੈਕਸੀਨ ਨੂੰ ਹੀ ਤੀਸਰੀ ਡੋਜ਼ ਦੇ ਪ੍ਰਤੀ ਜਿਹੜੀ ਅਪਰੂਵਲ ਹੈ ਜੀ ਦਿੱਤੀ ਗਈ ਹੈ, ਜਿਸ ਦੇ ਕਰਕੇ ਹੁਣ ਜਿਹੜਾ ਵੀ ਲੋਕਾਂ ਦੇ ਉੱਤੇ ਕੋਈ ਵੀ ਵੈਕਸੀਨ ਲੱਗੀ ਹੈ ਜੀ ਪਹਿਲਾਂ ਐਸਟਰਾਜੈਨਿਕਾ ਵਾਲਿਆਂ ਦੀ ਜਾਂ ਜੌਨਸਨ ਐਂਡ ਜੌਨਸਨ ਵਾਲਿਆਂ ਦੀ ਵੀ ਲੱਗੀ ਹੋ ਸਕਦੀ ਹੈ, ਉਹਨਾਂ ਦੇ ਉੱਤੇ ਜਦੋਂ ਹੁਣ ਤੀਸਰੀ ਡੋਜ਼ ਲੱਗੇਗੀ ਜਾਂ ਜਿਨ੍ਹਾਂ ਦੇ ਉੱਤੇ ਜੌਨਸਨ ਐਂਡ ਜੌਨਸਨ ਵਾਲਿਆਂ ਦੀ ਡੋਜ਼ ਲੱਗੀ ਹੈ ਜੀ ਉਹਨਾਂ ਦੇ ਉੱਤੇ ਦੂਸਰੀ ਡੋਜ਼ ਲੱਗੇਗੀ, ਉਹ ਜਾਂ ਤਾਂ ਫਾਈਜ਼ਰ ਦੀ ਲੱਗੇਗੀ ਜਾਂ ਮੋਡਰਨਾ ਦੀ ਲੱਗੇਗੀ। ਜੋ ਬਿਆਨ ਕੀਤਾ ਜਾ ਰਿਹਾ ਹੈ ਫਿਲਹਾਲ ਸਿਰਫ ਉਹਨਾਂ ਦੇ ਵਾਸਤੇ ਓਪਨ ਕੀਤਾ ਗਿਆ ਹੈ ਜੀ ਪ੍ਰੋਸੈਸ ਜਿਨ੍ਹਾਂ ਦੀ 60 ਸਾਲ ਤੋਂ ਉਮਰ ਉੱਪਰ ਆ ਜਾਂ ਜਿਹੜੇ ਕੈਂਸਰ ਵਗੈਰਾ ਦੀਆਂ ਬਿਮਾਰੀਆਂ ਤੋਂ ਬੇੜੇ ਚੱਲਦੇ ਪਏ ਨੇ ਜਾਂ ਜਿਹਨਾਂ ਦੇ ਔਰਗਨਸ ਵਗੈਰਾ ਟਰਾਂਸਪਲਾਂਟ ਹੋਏ ਨੇ ਉਹਨਾਂ ਨੂੰ ਅਹਿਮੀਅਤ ਦਿੱਤੀ ਜਾਏਗੀ। ਤੇ ਇਹਨਾਂ ਦੀ ਗਿਣਤੀ ਵੀ ਲਗਭਗ ਕੰਟਰੀ ਦੇ ਵਿੱਚ ਇਟਲੀ ਦੇ ਵਿੱਚ 3 ਮਿਲੀਅਨ ਲਗਭਗ 30 ਲੱਖ ਦੇ ਕਰੀਬ ਬਿਆਨ ਕੀਤੀ ਜਾ ਰਹੀ ਹੈ। ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਅਗਲੇ ਸਾਲ ਫਿਰ ਆਮ ਲੋਕਾਂ ਦੀ ਜਿਹੜੀ ਵਾਰੀ ਹੈ ਜੀ ਤੀਸਰੀ ਡੋਜ਼ ਦੇ ਵਾਸਤੇ ਵੀ ਆ ਜਾਏਗੀ। ਜਿਸ ਤਰ੍ਹਾਂ ਪਹਿਲਾਂ ਬੁਕਿੰਗਸ ਵਗੈਰਾ ਹੋਈਆਂ ਸੀਗੀਆਂ ਜੀ ਰੀਜਨਲ ਵੈਬਸਾਈਟਸ 'ਤੇ, ਉਸੇ ਤਰ੍ਹਾਂ ਹੀ ਤੀਸਰੀ ਵੈਕਸੀਨ ਦੀ ਜਿਹੜੀ ਡੋਜ਼ ਲੱਗਣੀ ਹੈ ਜੀ ਸਭ ਲੋਕਾਂ ਦੇ ਉੱਤੇ, ਉਸ ਦੇ ਪ੍ਰਤੀ ਵੀ ਬਿਆਨ ਕੀਤਾ ਜਾ ਰਿਹਾ ਕਿ ਸਾਰੇ ਪ੍ਰਬੰਧ ਕੀਤੇ ਜਾਣਗੇ। ਉਸ ਤੋਂ ਬਾਅਦ ਜਿਹੜੀ ਗ੍ਰੀਨ ਪਾਸ ਵਾਲੀ ਕੰਡੀਸ਼ਨ ਹੈ ਜੀ ਉਸ ਦੀ ਵੈਲਿਡਿਟੀ ਕਿਸ ਤਰ੍ਹਾਂ ਚੱਲੇਗੀ ਤਾਂ ਉਸ ਦੇ ਪ੍ਰਤੀ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਪਹਿਲਾਂ ਜਿਹੜਾ ਗ੍ਰੀਨ ਪਾਸ ਹੈ ਜੀ ਉਹਦੀ ਵੈਲਿਡਿਟੀ 1 ਸਾਲ ਦੀ ਬਿਆਨ ਕੀਤੀ ਗਈ ਸੀਗੀ ਕਿ ਜਦੋਂ ਦੂਸਰੀ ਡੋਜ਼ ਲੱਗਦੀ ਹੈ ਜੀ ਉਸ ਡੇਟ ਤੋਂ ਲੈ ਕੇ 1 ਸਾਲ ਦੀ ਵੈਲਿਡਿਟੀ ਮੰਨੀ ਜਾਏਗੀ। ਤੇ ਹੁਣ ਜਦੋਂ ਤੀਸਰੀ ਡੋਜ਼ ਲੋਕ ਲਗਵਾ ਲੈਣਗੇ ਤਾਂ ਉਹਦੀ ਜਿਹੜੀ ਵੈਲਿਡਿਟੀ ਹੈ ਜੀ ਉਸ ਡੇਟ ਤੋਂ ਅਗਲੇ 1 ਸਾਲ ਤੱਕ ਮੰਨੀ ਜਾਏਗੀ। ਫੋਰ ਐਗਜ਼ਾਮਪਲ ਅਗਰ ਕਿਸੇ ਦੇ ਉੱਤੇ ਤੀਸਰੀ ਡੋਜ਼ ਜਨਵਰੀ 2022 ਦੇ ਵਿੱਚ ਲੱਗਦੀ ਹੈ ਜੀ ਤਾਂ ਉਸ ਦੇ ਗ੍ਰੀਨ ਪਾਸ ਦੀ ਵੈਲਿਡਿਟੀ ਜਿਹੜੀ ਹੈ ਜੀ ਵਧਾ ਦਿੱਤੀ ਜਾਏਗੀ ਅਗਲੇ ਸਾਲ ਜਨਵਰੀ 2023 ਤੱਕ। ਜਿਹੜੀ ਤੀਸਰੀ ਡੋਜ਼ ਲਗਵਾ ਲੈਣਗੇ ਲੋਕ ਉਹਨਾਂ ਦੀ ਵੈਲਿਡਿਟੀ ਉਸ ਡੋਜ਼ ਦੇ ਦੇਣ ਤੋਂ 1 ਸਾਲ ਦੀ ਹੋ ਜਿਹੜੀ ਵੈਲਿਡਿਟੀ ਹੈ ਜੀ ਜਿਹੜੀ ਇਹਦੀ ਮਿਆਦ ਆ ਉਹਨੂੰ 1 ਸਾਲ ਵਧਾ ਦਿੱਤਾ ਜਾਏਗਾ। ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਕਿ ਗ੍ਰੀਨ ਪਾਸ ਦੇ ਪ੍ਰਤੀ ਵੀ ਜਿਹੜੀ ਹੈਗੀ ਹੈ ਜੀ ਵੈਲਿਡਿਟੀ ਉਹਨੂੰ ਵਧਾ ਦਿੱਤਾ ਜਾਏਗਾ। ਲੋਕ ਜਿਹੜੇ ਆਪਣੇ ਉੱਤੇ ਤੀਸਰੀ ਡੋਜ਼ ਲਗਵਾਉਣਗੇ ਜੀ ਵੈਕਸੀਨ ਦੀ ਉਸ ਦੇ ਪ੍ਰਤੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਰਹੀ ਹੈ ਜੀ ਸਾਹਮਣੇ ਕਿ ਇਟਲੀ ਦੇ ਵਿੱਚ ਹੁਣ ਇਸ ਤਰ੍ਹਾਂ ਸਾਰਾ ਪ੍ਰੋਸੈਸ ਚੱਲੇਗਾ ਤੀਸਰੀ ਵੈਕਸੀਨ ਦੀ ਡੋਜ਼ ਨੂੰ ਲੈ ਕੇ। ਇਸ ਤੋਂ ਨੈਕਸਟ ਦੇਖ ਲੈਂਦੇ ਹਾਂ ਜੀ ਕੇਸ ਕਿਸ ਤਰ੍ਹਾਂ ਐਡ ਹੋਏ ਨੇ ਇੱਥੇ ਇਟਲੀ ਦੇ ਵਿੱਚ ਮਹਾਮਾਰੀ ਨੂੰ ਲੈ ਕੇ। ਪਿਛਲੇ 24 ਘੰਟਿਆਂ ਦੇ ਦੌਰਾਨ ਤਾਂ ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਜੀ 5335 ਦੇ ਕਰੀਬ ਨਵੇਂ ਕੇਸ ਐਡ ਹੋਏ ਨੇ। 33 ਲੋਕਾਂ ਦੀ ਜਾਨ ਗਈ ਹੈ ਜੀ ਤੇ ਜਿਹੜੇ ਨੰਬਰ ਆਫ ਟੈਸਟ ਕੀਤੇ ਗਏ ਸੀਗੇ ਉਹਨਾਂ ਦੀ ਗਿਣਤੀ ਸੀਗੀ ਜੀ ਲਗਭਗ 4,74,000 ਦੇ ਕਰੀਬ ਟੈਸਟ ਕੀਤੇ ਗਏ ਨੇ ਤੇ ਜਿਸ ਪਰਸੈਂਟੇਜ ਦੇ ਨਾਲ ਕੇਸ ਐਡ ਹੋਏ ਨੇ ਉਹ ਲਗਭਗ 1.1 ਦੇ ਕਰੀਬ ਬਿਆਨ ਕੀਤੀ ਜਾ ਰਹੀ ਹੈ। ਨਾਲ ਹੀ ਜਿਹੜੇ ਇੱਥੇ ਦੇ ਹੈਲਥ ਮਿਨਿਸਟਰ ਨੇ ਜੀ ਰੋਬਰਟੋ ਸਪਰੈਂਜ਼ਾ ਜੀ, ਉਹਨਾਂ ਨੇ ਵੀ ਮੁੜ ਬਿਆਨ ਕੀਤਾ ਹੈ ਜੀ ਲੋਕਾਂ ਨੂੰ ਕਿ ਨੰਬਰ ਆਫ ਕੇਸਿਸ ਕੰਟਰੀ ਦੇ ਵਿੱਚ ਵੱਧ ਰਹੇ ਨੇ, ਜਿਸ ਦੇ ਕਰਕੇ ਲੋਕ ਜਿੰਨੇ ਵੀ ਰੂਲ ਰੈਗੂਲੇਸ਼ਨਸ ਛੋਟੇ ਬਣਾਏ ਗਏ ਨੇ ਜੀ ਸਰਕਾਰ ਦੇ ਵੱਲੋਂ ਮਾਸਕ ਵਗੈਰਾ ਪਾਉਣ ਦੇ ਪ੍ਰਤੀ ਜਾਂ ਸੈਨੀਟਾਈਜੇਸ਼ਨ ਵਗੈਰਾ ਨੂੰ ਲੈ ਕੇ, ਉਹਨਾਂ ਸਭ ਰੂਲਸ ਨੂੰ ਲੋਕ ਜ਼ਰੂਰ ਫੋਲੋ ਕਰਨ ਕਿਉਂਕਿ ਜੋ ਹੁਣ ਇਨਫੋਰਮੇਸ਼ਨ ਬਿਆਨ ਕੀਤੀ ਜਾ ਰਹੀ ਹੈ ਉਹਦੇ ਅਕੋਰਡਿੰਗ ਨੰਬਰ ਆਫ ਕੇਸਿਸ ਕੰਟਰੀ ਦੇ ਵਿੱਚ ਮਹਾਮਾਰੀ ਨੂੰ ਲੈ ਕੇ ਵਧਣੇ ਸ਼ੁਰੂ ਹੋ ਚੁੱਕੇ ਨੇ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਖਬਰ ਵੱਲ ਜਿਹੜੀ ਕਿ ਆ ਰਹੀ ਹੈ ਜੀ ਨਾਪੋਲੀ ਤੋਂ। ਨਾਪੋਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਲਗਭਗ 50 ਸਾਲ ਦੇ ਵਿਅਕਤੀ ਦੇ ਵੱਲੋਂ 2 ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ ਜੀ ਜਿਹਨਾਂ ਦੀ ਉਮਰ
एक ਦੀ 27 ਸਾਲ ਤੇ ਇੱਕ ਦੀ 26 ਸਾਲ ਬਿਆਨ ਕੀਤੀ ਜਾ ਰਹੀ ਹੈ ਜੀ। ਜੋ ਵਜ੍ਹਾ ਦੱਸੀ ਜਾ ਰਹੀ ਹੈ ਇਸ ਵਿਅਕਤੀ ਦੇ ਵੱਲੋਂ ਕਿ ਇਹਦੇ ਘਰ ਦੇ ਬਾਹਰ ਇੱਕਦਮ ਇਹ ਨੌਜਵਾਨ ਕਾਰ ਲੈ ਕੇ ਆ ਕੇ ਖੜੇ ਹੋ ਗਏ ਸੀਗੇ, ਜਿਸ ਦੇ ਕਰਕੇ ਇਸ ਵਿਅਕਤੀ ਨੂੰ ਮਹਿਸੂਸ ਹੋਇਆ ਕਿ ਉਹਦੇ ਘਰ ਚੋਰੀ ਵਗੈਰਾ ਕੀਤੀ ਜਾ ਸਕਦੀ ਹੈ, ਜਿਸ ਦੇ ਕਰਕੇ ਉਹਦੇ ਕੋਲ ਜਿਹੜੀ ਸੀਗੀ ਜੀ ਲਾਇਸੈਂਸਡ ਗਨ ਸੀਗੀ, ਬੰਦੂਕ ਸੀਗੀ, ਉਸ ਦੇ ਨਾਲ ਉਹਨੇ 5-6 ਗੋਲੀਆਂ ਇਹਨਾਂ ਦੋ ਨੌਜਵਾਨਾਂ ਦੇ ਉੱਤੇ ਚਲਾ ਦਿੱਤੀਆਂ ਨੇ, ਜਿਸ ਦੇ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਹੈ ਜੀ ਇਹਨਾਂ ਦੋ ਨੌਜਵਾਨਾਂ ਦੀ। ਇਸ ਵਿਅਕਤੀ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਉਸ ਦੇ ਘਰ ਦੇ ਵਿੱਚ ਚੋਰੀ ਹੋਈ ਹੈ, ਜਿਸ ਦੇ ਕਰਕੇ ਉਹਨੂੰ ਮਹਿਸੂਸ ਹੋਇਆ ਕਿ ਦੁਬਾਰਾ ਚੋਰੀ ਹੋ ਸਕਦੀ ਹੈ, ਜਿਸ ਦੇ ਕਰਕੇ ਉਹਨੇ ਗੋਲੀਆਂ ਚਲਾ ਦਿੱਤੀਆਂ ਨੇ। ਫਿਲਹਾਲ ਜੋ ਬਿਆਨ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਵੈਸੇ ਹੀ ਰੋਕੀ ਸੀਗੀ ਜੀ ਉਹਨਾਂ ਨੇ ਕਾਰ ਇੱਕ ਘਰ ਦੇ ਬਾਹਰ, ਪਰ ਇੱਕਦਮ ਸਿਚੁਏਸ਼ਨ ਇਸ ਤਰ੍ਹਾਂ ਬਣਨ ਦੀ ਕਰਕੇ ਉਹਨਾਂ ਦੀ ਜਾਨ ਚਲੀ ਗਈ ਹੈ ਜੀ। ਇੱਕ ਵਿਅਕਤੀ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਦੋ ਨੌਜਵਾਨਾਂ ਦੇ ਉੱਤੇ, ਜਿਸ ਨਾਲ ਇਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਨਾਪੋਲੀ ਦੇ ਵਿੱਚ ਵਾਪਰੀ ਹੈ ਜੀ ਇਹ ਘਟਨਾ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਖਬਰ ਵੱਲ, ਜਿਹੜੀ ਕਿ ਆ ਰਹੀ ਹੈ ਜੀ ਇੰਡੀਆ ਤੋਂ। ਇੰਡੀਆ ਦੇ ਵੱਲੋਂ ਜਿੰਨੀਆਂ ਵੀ ਸ਼ਡਿਊਲਡ ਇੰਟਰਨੈਸ਼ਨਲ ਫਲਾਈਟਸ ਚੱਲਦੀਆਂ ਪਈਆਂ ਨੇ ਜੀ, ਉਸ ਦੇ ਪ੍ਰਤੀ ਜਿਹੜਾ ਵੀ ਬੈਨ ਚੱਲਦਾ ਪਿਆ ਹੈ ਜੀ ਪਹਿਲਾਂ ਤੋਂ, ਹੁਣ ਉਹਨੂੰ 30 ਨਵੰਬਰ 2021 ਤੱਕ ਐਕਸਟੈਂਡ ਕਰ ਦਿੱਤਾ ਗਿਆ ਹੈ। ਜਿੰਨੀਆਂ ਵੀ ਸ਼ਡਿਊਲਡ ਨਾਰਮਲ ਫਲਾਈਟਸ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਬੰਦ ਰੱਖਿਆ ਗਿਆ ਹੈ ਜਿਸ ਤਰ੍ਹਾਂ ਕਿ ਪਹਿਲਾਂ ਬੰਦ ਚੱਲਦੀਆਂ ਪਈਆਂ ਨੇ। ਇਹ ਜਿੰਨੀਆਂ ਵੀ ਫਲਾਈਟਸ ਚੱਲਦੀਆਂ ਪਈਆਂ ਨੇ ਇਹ ਸਭ ਸਪੈਸ਼ਲ ਫਲਾਈਟਸ ਨੇ ਜਾਂ ਵੰਦੇ ਭਾਰਤ ਮਿਸ਼ਨ ਦੇ ਅੰਡਰ ਚੱਲਦੀਆਂ ਪਈਆਂ ਨੇ ਜੀ ਫਲਾਈਟਸ, ਅਤੇ ਜਿੰਨੀਆਂ ਵੀ ਨਾਰਮਲ ਫਲਾਈਟਸ ਨੇ, ਸ਼ਡਿਊਲਡ ਫਲਾਈਟਸ ਨੇ, ਉਹਨਾਂ ਨੂੰ ਫਿਲਹਾਲ ਵੀ 30 ਨਵੰਬਰ 2021 ਤੱਕ ਇੰਡੀਆ ਦੇ ਵੱਲੋਂ ਬੰਦ ਹੀ ਰੱਖਿਆ ਗਿਆ ਹੈ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਖਬਰ ਵੱਲ, ਜਿਹੜੀ ਕਿ ਆ ਰਹੀ ਹੈ ਜੀ ਮਿਲਾਨ ਤੋਂ। ਮਿਲਾਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਰਹਿੰਦੀ ਔਰਤ ਜਿਹਦੀ ਉਮਰ ਦੱਸੀ ਜਾ ਰਹੀ ਹੈ ਜੀ ਲਗਭਗ 90 ਸਾਲ ਦੇ ਕਰੀਬ, ਉਹਨੂੰ ਮਾਰ ਦਿੱਤਾ ਗਿਆ ਹੈ ਜੀ ਚੋਰਾਂ ਦੇ ਵੱਲੋਂ, ਤੇ ਉਸ ਤੋਂ ਬਾਅਦ ਅੱਗ ਵੀ ਲਗਾ ਦਿੱਤੀ ਗਈ ਹੈ ਜੀ ਘਰ ਨੂੰ, ਤਾਂ ਕਿ ਇਸ ਤਰ੍ਹਾਂ ਲੱਗੇ ਕਿ ਘਰ ਦੇ ਵਿੱਚ ਇੱਕਦਮ ਅੱਗ ਲੱਗ ਗਈ ਸੀਗੀ, ਜਿਸ ਦੇ ਕਰਕੇ ਇਸ ਔਰਤ ਦੀ ਜਾਨ ਚਲੀ ਗਈ ਹੈ। ਪਰ ਫਿਲਹਾਲ ਜੋ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆ ਰਹੀ ਹੈ ਜੀ, ਉਹਦੇ ਵਿੱਚ ਪਹਿਲਾਂ ਚੋਰਾਂ ਦੇ ਵੱਲੋਂ ਕਿਸੇ ਭਾਰੀ ਚੀਜ਼ ਦੇ ਨਾਲ ਹਮਲਾ ਕਰਕੇ ਇਸ ਔਰਤ ਨੂੰ ਮਾਰ ਦਿੱਤਾ ਗਿਆ ਹੈ, ਅਤੇ ਉਸ ਤੋਂ ਬਾਅਦ ਇਸ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਅੱਗ ਲਗਾ ਦਿੱਤੀ ਗਈ ਹੈ, ਅਤੇ ਚੋਰੀ ਵਗੈਰਾ ਕਰਕੇ ਉੱਥੋਂ ਹੀ ਜਿਹੜੇ ਚੋਰ ਸੀਗੇ ਜੀ ਭੱਜ ਗਏ ਨੇ। ਫਿਲਹਾਲ ਇਹ ਬਿਆਨ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਐਕਟੀਵਿਟੀ ਹੋਈ ਹੈ ਜੀ, ਜਿਸ ਦੇ ਵਿੱਚ ਇੱਕ 90 ਸਾਲ ਦੀ ਔਰਤ ਹੈ ਜੀ, ਇਕੱਲੀ ਰਹਿੰਦੀ ਸੀਗੀ ਘਰ ਦੇ ਵਿੱਚ, ਪਰ ਹਮਲਾ ਕਰਕੇ ਚੋਰਾਂ ਨੇ ਉਹਨੂੰ ਮਾਰ ਦਿੱਤਾ ਅਤੇ ਚੋਰੀ ਕਰਕੇ ਉੱਥੋਂ ਭੱਜ ਗਏ ਨੇ। ਮਿਲਾਨ ਦੇ ਵਿੱਚ ਵਾਪਰੀ ਹੈ ਜੀ ਇਹ ਘਟਨਾ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਖਬਰ ਵੱਲ, ਜਿਹਦੇ ਵਿੱਚ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਇਟਲੀ ਦੇ ਵਿੱਚ ਖਾਸ ਕਰ ਤਰਾਈਸਤੇ ਏਰੀਏ ਦੇ ਵਿੱਚ ਕਾਫੀ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਕੀਤੇ ਨੇ ਜੀ, ਪ੍ਰਦਰਸ਼ਨ ਕੀਤੇ ਨੇ ਗ੍ਰੀਨ ਪਾਸ ਦੇ ਖਿਲਾਫ। ਪਰ ਹੁਣ ਦੱਸਿਆ ਜਾ ਰਿਹਾ ਕਿ ਉੱਥੇ ਜਿਹੜੇ ਮਹਾਮਾਰੀ ਨੂੰ ਲੈ ਕੇ ਨੰਬਰ ਆਫ ਕੇਸਿਸ ਨੇ ਜੀ ਕਾਫੀ ਨਿਕਲਣੇ ਸ਼ੁਰੂ ਹੋ ਚੁੱਕੇ ਨੇ ਇਸ ਪਰਟੀਕੂਲਰ ਏਰੀਏ ਦੇ ਵਿੱਚ, ਅਤੇ ਜਿਸ ਦੀ ਵਜ੍ਹਾ ਵੀ ਇਹੀ ਬਿਆਨ ਕੀਤੀ ਜਾ ਰਹੀ ਹੈ ਕਿ ਲੋਕ ਕਾਫੀ ਭਾਰੀ ਗਿਣਤੀ ਦੇ ਵਿੱਚ ਇਸ ਏਰੀਏ ਦੇ ਵਿੱਚ ਇਕੱਠੇ ਹੋਏ ਨੇ, ਜਿਸ ਦੇ ਕਰਕੇ ਕੁਝ ਲੋਕ ਪੀੜਿਤ ਹੋਏ ਨੇ ਜੀ ਮਹਾਮਾਰੀ ਤੋਂ, ਜਿਸ ਦੇ ਕਰਕੇ ਅੱਗੇ ਤੋਂ ਅੱਗੇ ਕਾਫੀ ਲੋਕ ਜਿਹੜੇ ਨੇ ਜੀ ਇਸ ਬਿਮਾਰੀ ਤੋਂ ਪੀੜਿਤ ਨਿਕਲ ਰਹੇ ਨੇ। ਅਤੇ ਸਿਚੁਏਸ਼ਨ ਇਸ ਤਰ੍ਹਾਂ ਬਿਆਨ ਕੀਤੀ ਜਾ ਰਹੀ ਹੈ ਕਿ ਹੌਸਪੀਟਲਸ ਦੇ ਵਿੱਚ ਕਾਫੀ ਜ਼ਿਆਦਾ ਪ੍ਰੈਸ਼ਰ ਚੱਲਦਾ ਪਿਆ ਜੀ ਇਸ ਪਰਟੀਕੂਲਰ ਏਰੀਏ ਦੇ ਵਿੱਚ, ਜਿਹਦੇ ਵਿੱਚ ਲੋਕਾਂ ਨੇ ਕਾਫੀ ਪ੍ਰਦਰਸ਼ਨ ਕੀਤਾ ਹੈ ਜੀ ਕਾਫੀ ਦਿਨਾਂ ਤੋਂ ਗ੍ਰੀਨ ਪਾਸ ਦੇ ਖਿਲਾਫ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਖਬਰ ਵੱਲ, ਜਿਹੜੀ ਕਿ ਆ ਰਹੀ ਹੈ ਜੀ ਫਰਾਂਸ ਤੋਂ। ਫਰਾਂਸ ਦੇ ਵਿੱਚ ਬਿਆਨ ਕੀਤਾ ਜਾ ਰਿਹਾ ਕਿ ਜਿਹੜੀ ਵੈਕਸੀਨ ਹੈ ਜੀ ਉਹਦੀ ਓਬਲੀਗੇਸ਼ਨ ਵੀ ਲੱਗ ਸਕਦੀ ਸੀਗੀ ਲੋਕਾਂ ਦੇ ਵਾਸਤੇ, ਕੰਪਲਸਰੀ ਕੀਤਾ ਜਾ ਸਕਦਾ ਸੀਗਾ ਜੀ ਵੈਕਸੀਨੇਸ਼ਨ ਦਾ ਪ੍ਰੋਸੈਸ, ਪਰ ਜਦੋਂ ਇਸ ਦੇ ਪ੍ਰਤੀ ਜਿਹੜਾ ਬਿੱਲ ਹੈ ਜੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਪਾਰਲੀਮੈਂਟ ਦੇ ਵਿੱਚ, ਪਰ ਉੱਥੇ ਜਿਹੜੀ ਵੋਟਿੰਗ ਹੈ ਜੀ ਇਸ ਗੱਲ ਦੇ ਕਾਫੀ ਅਗੇਂਸਟ ਗਈ ਹੈ। ਜਿੰਨੇ ਵੀ ਮਿਨਿਸਟਰਸ ਨੇ ਉਹਨਾਂ ਦੇ ਵਿੱਚ ਜ਼ਿਆਦਾ ਗਿਣਤੀ ਇਸ ਤਰ੍ਹਾਂ ਦੀ ਸਾਹਮਣੇ ਆਈ ਹੈ ਜਿਹੜੇ ਚਾਹੁੰਦੇ ਨੇ ਕਿ ਪਹਿਲਾਂ ਲੋਕਾਂ ਨੂੰ ਮਨਾਇਆ ਜਾਵੇ, ਕੋਈ ਵੀ ਜਿਹੜੀ ਕੰਪਲਸਰੀ ਕੰਡੀਸ਼ਨ ਹੈ ਜੀ ਵੈਕਸੀਨੇਸ਼ਨ ਦੇ ਪ੍ਰੋਸੈਸ ਦੀ ਉਹ ਲੋਕਾਂ ਦੇ ਉੱਤੇ ਨਾ ਲਗਾਈ ਜਾਵੇ, ਜਿਸ ਦੇ ਕਰਕੇ ਜਿਹੜਾ ਬਿੱਲ ਹੈ ਜੀ ਉਹ ਪਾਸ ਨਹੀਂ ਹੋ ਸਕਿਆ। ਅਤੇ ਫਰਾਂਸ ਦੇ ਵਿੱਚ ਵੀ ਜਿਹੜੀ ਕੰਪਲਸਰੀ ਕੰਡੀਸ਼ਨ ਆ ਉਹ ਲੋਕਾਂ ਦੇ ਉੱਤੇ ਨਹੀਂ ਲੱਗ ਸਕੇ ਕਿ ਵੈਕਸੀਨੇਸ਼ਨ ਦਾ ਪ੍ਰੋਸੈਸ ਕੰਪਲਸਰੀ ਕਰ ਦਿੱਤਾ ਜਾਵੇ। ਹਾਲਾਂਕਿ ਜਿਹੜੀ ਗ੍ਰੀਨ ਪਾਸ ਦੀ ਕੰਡੀਸ਼ਨ ਹੈ ਜੀ ਫਰਾਂਸ ਦੇ ਵਿੱਚ ਵੀ ਕਾਫੀ ਐਕਟੀਵਿਟੀਜ਼ ਦੇ ਵਿੱਚ ਐਂਟਰੀ ਦੇ ਪ੍ਰਤੀ ਜ਼ਰੂਰੀ ਚੱਲਦੀ ਪਈ ਹੈ, ਪਰ ਕੰਪਲਸਰੀ ਕੰਡੀਸ਼ਨ ਜਿਹੜੀ ਆ ਉਹ ਫਰਾਂਸ ਦੇ ਵਿੱਚ ਨਹੀਂ ਲੱਗ ਸਕੀ। ਜਿਹੜੀ ਵੋਟਿੰਗ ਹੈ ਜੀ ਇਸ ਪੱਖ ਦੇ ਵਿੱਚ ਨਹੀਂ ਹੋ ਸਕੀ ਉੱਥੇ ਵੀ ਫਰਾਂਸ ਦੇ ਵਿੱਚ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਖਬਰ ਵੱਲ, ਜਿਹਦੇ ਵਿੱਚ ਬਿਆਨ ਕੀਤਾ ਜਾ ਰਿਹਾ ਕਿ ਜਿਹੜੀ ਇੱਥੇ IKEA ਮਾਰਕੀਟ ਹੈ ਜੀ ਇਟਲੀ ਦੇ ਵਿੱਚ, ਉਹਦੇ ਮਾਲਕਾਂ ਦੇ ਵੱਲੋਂ ਜਿੰਨੇ ਵੀ ਵਰਕਰਸ ਕੰਮ ਕਰਦੇ ਨੇ ਜੀ ਇਹਨਾਂ ਮਾਰਕੀਟਸ ਦੇ ਵਿੱਚ, ਉਹਨਾਂ ਨੂੰ ਲਗਭਗ 600 ਯੂਰੋ ਹਰ ਵਰਕਰ ਨੂੰ ਦਿੱਤੇ ਜਾਣਗੇ। ਲਗਭਗ ਇਹਨਾਂ ਦੀ ਗਿਣਤੀ ਵਰਕਰਸ ਦੀ 7000 ਦੇ ਕਰੀਬ
ਬਿਆਨ ਕੀਤੀ ਜਾ ਰਹੀ ਹੈ ਜੀ। ਕੰਟਰੀ ਦੇ ਵਿੱਚ ਜਿਹੜੇ ਮਾਲਕ ਨੇ ਉਹ ਬਿਆਨ ਕਰ ਰਹੇ ਨੇ ਕਿ ਜੋ ਵੀ ਸਿਚੁਏਸ਼ਨ ਚੱਲੀ ਹੈ ਜੀ ਮਹਾਂਮਾਰੀ ਦੇ ਦੌਰਾਨ ਵਰਕਰਸ ਨੂੰ ਹੈਲਪ ਪ੍ਰੋਵਾਈਡ ਕਰਨ ਦੇ ਵਾਸਤੇ ਫਾਈਨੈਂਸ਼ੀਅਲੀ ਉਹਨਾਂ ਨੇ ਇਸ ਤਰ੍ਹਾਂ ਅਨਾਊਂਸਮੈਂਟ ਕੀਤੀ ਹੈ ਕਿ ਹਰ ਵਰਕਰ ਨੂੰ, ਚਾਹੇ ਉਹ ਕਿਸੇ ਵੀ ਲੈਵਲ 'ਤੇ ਕੰਮ ਕਰਦਾ ਹੈ ਜੀ, 21 ਮਾਰਕੀਟ ਦੇ ਵਿੱਚ ਉਹਨੂੰ ਲਗਭਗ 600 ਯੂਰੋ ਜਿਹੜੇ ਹੈ ਜੀ ਸਬ ਵਰਕਰਸ ਨੂੰ ਦਿੱਤੇ ਜਾਣਗੇ ਇੱਥੇ ਇਟਲੀ ਦੇ ਵਿੱਚ। ਅਤੇ 4.3 ਬਿਲੀਅਨ ਦੇ ਕਰੀਬ ਜਿਹੜੇ ਪੈਸੇ ਨੇ ਜੀ ਉਹ ਇਸ ਕੰਪਨੀ ਦੇ ਵੱਲੋਂ ਖਰਚੇ ਜਾ ਰਹੇ ਨੇ ਇਸ ਕੰਮ ਦੇ ਵਾਸਤੇ। ਇਸ ਤੋਂ ਨੈਕਸਟ ਚੱਲਦੇ ਹਾਂ ਜੀ ਅਗਲੀ ਅਪਡੇਟ ਵੱਲ। ਤਾਂ ਤੁਹਾਨੂੰ ਯਾਦ ਕਰਵਾ ਦਈਏ ਕਿ ਅੱਜ ਦੀ ਰਾਤ ਤੋਂ ਜਿਹੜਾ ਟਾਈਮ ਹੈ ਜੀ ਇੱਥੇ ਯੂਰਪ ਦੀਆਂ ਕੰਟਰੀਜ਼ ਦੇ ਵਿੱਚ ਚੇਂਜ ਹੋ ਜਾਏਗਾ। ਰਾਤ ਦੇ 3 ਵਜੇ ਜਿਹੜਾ ਹੈ ਜੀ 1 ਘੰਟਾ ਫਿਰ ਦੁਬਾਰਾ ਪਿੱਛੇ ਜਿਹੜਾ ਹੈ ਜੀ ਉਹਨੂੰ ਡਿਕਲੇਅਰ ਕਰ ਦਿੱਤਾ ਜਾਏਗਾ। ਫੋਰ ਐਗਜ਼ਾਮਪਲ ਹੁਣ ਕੱਲ੍ਹ ਤੋਂ ਜਿਹੜਾ ਇੰਡੀਆ ਦੇ ਨਾਲ ਟਾਈਮ ਡਿਫਰੈਂਸ ਚੱਲਦਾ ਪਿਆ ਜੀ 3.5 ਘੰਟੇ ਦਾ, ਉਹ ਹੁਣ 4.5 ਘੰਟੇ ਦਾ ਹੋ ਜਾਏਗਾ। ਕੱਲ੍ਹ ਤੋਂ ਜਿਹੜਾ ਹੈ ਜੀ ਪੂਰੇ ਯੂਰਪ ਦੇ ਵਿੱਚ ਜਿਹੜਾ ਟਾਈਮ ਜ਼ੋਨ ਹੈ ਜੀ ਜਿਸ ਤਰ੍ਹਾਂ ਹਰ ਸਾਲ ਚੇਂਜ ਹੁੰਦਾ ਹੈ ਉਹਨੂੰ ਹੁਣ ਚੇਂਜ ਕਰ ਦਿੱਤਾ ਜਾਏਗਾ ਅਤੇ 1 ਘੰਟਾ ਜਿਹੜਾ ਜੀ ਪਿੱਛੇ ਆ ਜਾਏਗਾ ਰਾਤ ਨੂੰ 3 ਵਜੇ। ਇਸ ਤੋਂ ਨੈਕਸਟ ਦੇਖ ਲੈਂਦੇ ਹਾਂ ਜੀ ਕਰੰਸੀ ਦੀ ਵੈਲਿਊ। ਤਾਂ ਯੂਰੋ ਦੀ ਵੈਲਿਊ ਇੰਡੀਅਨ ਰੁਪਈਏ ਦੇ ਮੁਕਾਬਲੇ ਚੱਲਦੀ ਪਈ ਹੈ ਜੀ 86 ਰੁਪਈਏ 56 ਪੈਸੇ ਇੰਡੀਆ ਦੇ। ਪਾਕਿਸਤਾਨੀ ਰੁਪਈਏ ਦੇ ਮੁਕਾਬਲੇ 1 ਯੂਰੋ ਬਰਾਬਰ ਹੈ ਜੀ 198 ਰੁਪਈਏ 90 ਪੈਸੇ ਪਾਕਿਸਤਾਨ ਦੇ। 1 ਬ੍ਰਿਟਿਸ਼ ਪਾਊਂਡ ਬਰਾਬਰ ਹੈ ਜੀ 102 ਰੁਪਈਏ 52 ਪੈਸੇ ਇੰਡੀਆ ਦੇ। 1 ਆਸਟ੍ਰੇਲੀਅਨ ਡਾਲਰ ਬਰਾਬਰ ਹੈ ਜੀ 56 ਰੁਪਈਏ 32 ਪੈਸੇ ਇੰਡੀਆ ਦੇ। ਅਤੇ 1 ਕੈਨੇਡੀਅਨ ਡਾਲਰ ਬਰਾਬਰ ਹੈ ਜੀ 60 ਰੁਪਈਏ 48 ਪੈਸੇ ਇੰਡੀਆ ਦੇ। ਠੀਕ ਹੈ ਜੀ, ਇਹ ਸੀ ਜੀ ਫਿਰ ਕੁਝ ਖਾਸ ਖਬਰਾਂ। ਜੇ ਤੁਹਾਨੂੰ ਨਿਊਜ਼ ਕੰਟੈਂਟ ਠੀਕ ਲੱਗਾ ਤਾਂ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਜਿਨ੍ਹਾਂ ਨੇ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਡੇਲੀ ਨਿਊਜ਼ ਦੇ ਵਾਸਤੇ, ਖਬਰਾਂ ਦੇ ਵਾਸਤੇ। ਠੀਕ ਆ ਜੀ, ਆਪਣਾ ਅਤੇ ਆਪਣੇ ਘਰ ਪਰਿਵਾਰ ਦਾ ਰੱਖੋ ਜੀ ਧਿਆਨ। ਧੰਨਵਾਦ, ਸਤਿ ਸ਼੍ਰੀ ਅਕਾਲ।